अस्सलाम वालेकुम जनाब। प्रोग्राम ਹੁੰਗਾਰਾ ਦੇ ਤੁਹਾਨੂੰ ਵਨ ਸੁਵੰਨੇ ਨਜ਼ਾਰੇ ਵਿਖਾਉਣ ਵਾਸਤੇ ਮੈਂ ਅੱਜ ਮੁੜ ਬੈਠਾ ਹਾਂ ਤੇ ਬੈਠਾ ਹਾਂ ਇੱਕ ਸ਼ਿਪ ਵਿੱਚ। ਸ਼ਿਪ ਉਹ ਹੈ ਜਿਹਨੂੰ ਮੈਨੂੰ ਵਹਿੰਦਿਆਂ ਵੀ 10 ਸਾਲ ਹੋ ਗਏ ਤੇ ਬੈਠਾ ਅੱਜ ਆ ਇਹਦੇ 'ਚ। ਤੇ ਦਰਿਆ ਇਹ ਜਿਹੜਾ ਇਹਦੇ ਨਾਲ ਵੀ ਬੜਾ ਚਿਰ ਹੋ ਗਿਆ ਸੀ ਫਿਰਦਿਆਂ। ਉਹ ਮੈਨੂੰ ਕਹਾਣੀ ਯਾਦ ਆਈ ਕਿ ਸਰਗੋਧੇ ਦੇ ਨਾਲ ਨਾ ਸਾਹੀਵਾਲ ਤੇ ਫਰੂਕਾ ਤੇ ਉਹ ਇਲਾਕਾ ਜਿਹੜਾ ਉੱਥੇ ਦਾ ਇੱਕ ਬੰਦਾ ਉਹ ਰੋਜ਼ ਵੇਖੇ ਕਰੇ ਵੀ ਆਹ ਗੱਡੀ ਜਿਹੜੀ ਹੈ ਨਾ ਰੇਲ ਗੱਡੀ ਇਹ ਜਾਂਦੀ ਹੈ ਇੱਥੋਂ ਲੱਗ ਜਾਂਦੀ ਹੈ। ਤੇ ਕਿਸੇ ਪੁੱਛਿਆ ਕਿਤੇ ਜਾਂਦੀ, ਆਖੇ ਸਰਗੋਧੇ ਵਹਿੰਦੀ। ਉਸ ਆਖਿਆ ਸਰਗੋਧੇ ਤਾਂ ਆ ਹੋਇਆ ਤੇ ਅਗਾਂ ਕਿਤੇ ਵਹਿੰਦੀ। ਉਹਨਾਂ ਆਖਿਆ ਅਗਾਂ ਇਹ ਕਰਾਚੀ ਜਾਂਦੀ। ਕਰਾਚੀ ਦਾ ਕਿਸੇ ਨੂੰ ਕੋਈ ਨਾ ਪਤਾ। ਉਹਨਾਂ ਆਖਿਆ ਚੰਗਾ ਬਈ ਜੇ ਕਰਾਚੀ ਵਹਿੰਦੀ ਹੈ ਤਾਂ ਮੋ ਠੀਕ ਹੈ। ਉਹ ਸ਼ੋਦਨ ਸਮਝ ਕੋਈ ਨਾ ਆਈ। ਇੱਕ ਦਿਨ ਉਹਨੂੰ ਕਿਤੇ ਪੈਸੇ ਚਾਰ ਹੱਥੀਂ ਆਏ ਜਾਂ ਉਹਦੀ ਕੋਈ ਫਸਲ ਚੰਗੀ ਵਿਕ ਗਈ ਜਾਂ ਬਹਰਾਲ ਉਹਦੇ ਕੋਲ ਪੈਸੇ ਆ ਗਏ। ਉਹ ਬੰਦੇ ਹੁੰਦੇ ਨੇ ਜਿਹੜੇ ਚਾਰ ਪੈਸੇ ਆ ਜਾਣ ਭਾਵੇਂ ਵਿਆਹ ਰੱਖ ਲੈਣ ਜਾਂ ਕੋਈ ਹੋਰ। ਉਸ ਆਖਿਆ ਨਾ ਮੈਂ ਇਸ ਰੇਲ ਗੱਡੀ ਦੀ ਅਖੀਰ ਵੇਖੀ। ਉਸ ਤੋਂ ਟਿਕਟ ਪੁੱਛੀ, ਟਿਕਟ ਉਹਨਾਂ ਪੈਸਿਆਂ 'ਚ ਆ ਜਾਂਦੀ ਸੀ। ਉਹ ਬਹਿ ਗਿਆ ਵਿੱਚ ਰਾਜ ਕੁਲਫੀਆਂ ਖਾ ਟੁੱਕਰ ਪਨ ਲੈ ਕੇ ਸਟੇਸ਼ਨਾਂ ਤੋਂ ਚਾਹ ਪੀ ਪਾਣੀ ਪੀ ਜੋ ਕਰਦਿਆਂ ਕਰਾਂਦਿਆਂ ਕੱਟੇ ਮਿੱਟੀ 'ਚ ਖੱਜਲ ਹੁੰਦਾ ਹੀ ਉਹ ਪਹੁੰਚੀ ਉੱਥੇ ਕਰਾਚੀ। ਉਸ ਵੇਲੇ ਨੂੰ ਕਿਤੇ ਉਹ ਸੌਂ ਗਿਆ ਸੀ। ਉੱਥੋਂ ਟ੍ਰੇਨ ਵਾਪਸ ਪਰਤਦੀ ਹੈ। ਉਹਨਾਂ ਜਿਹੜੇ ਅਗਲੇ ਦਿਨ ਸਵੇਰੇ ਆਇਆ ਸਫਾਈ ਕਰਨ ਵਾਲਾ ਹਮਲਾ, ਉਹਨਾਂ ਆਖਿਆ ਵਿੱਚ ਇਹ ਕੀ ਸ਼ੈ ਪਈ ਹੈ। ਉੱਠਿਆ ਜੀ, ਹਾਂ ਬਈ। ਉਸ ਆਖਿਆ ਬਸ। ਆਖੇ ਭਾਈ ਜੀ ਲਵੋ ਇਹ ਰੇਲ ਗੱਡੀ ਇਤਨ ਤੱਕ ਹੀ ਆਉਣੀ ਸੀ। ਚਨਾਚੇ ਉਹ ਜਨਾਬ ਉੱਠਿਆ ਤੇ ਹੈ। ਵੈਸੇ ਹੁਣ ਵੀ ਇੱਥੇ ਸਾਡੇ ਕੋਲ ਵੀ ਇੱਕ ਰੇਲ ਗੱਡੀ ਜਾਂਦੀ ਪਈ ਹੈ, ਉਹ ਵੀ ਤੁਸੀਂ ਵੇਖ ਸਕਦੇ ਹੋ। ਤੇ ਨਾਲ ਸ਼ਿਪ ਹੈ। ਉਹ ਉੱਠ ਕੇ ਨਾ ਤੇ ਤਿਗੜੇ ਸ਼ਿਗੜੇ ਝਾੜ ਕੇ ਲੱਥਾ ਹੇਠਾਂ ਤੇ ਗੱਡੀ ਵੱਲ ਵੇਖਿਓ ਸੋ ਟ੍ਰੇਨ ਨੂੰ ਵੇਖ ਕੇ ਆਂਦਾ ਲੈ ਰੇਲ ਗੱਡੀ ਹੈ ਅੱਜ ਤੇਰੀ ਵੀ ਅਖੀਰ ਵੇਖ ਛੇੜੀ। ਉਹ ਇਸ ਸ਼ਿਪ ਤੇ ਬਹਿ ਕੇ ਤੇ ਮੈਨੂੰ ਵੀ ਇਹੀ ਲੱਗਾ ਕਿ ਹਾਂ ਬਈ ਸ਼ਿਪ ਤੇਰੀ ਵੀ ਅੱਜ ਅਖੀਰ ਵੇਖ ਛੇੜੀ। ਇਹੋ ਕੁਝ ਦੱਸਣਾ ਤੁਹਾਨੂੰ। ਤੇ ਬਾਕੀ ਨਜ਼ਾਰੇ ਬਾਹਰ ਦੇ ਵੀ ਤੁਸੀਂ ਲੈ ਸਕਦੇ ਹੋ। ਅੰਦਰ ਤੇ ਜਿਹੜੇ ਪਾਸੇ ਵੇਖੋ ਦੁਨੀਆ ਨੂੰ ਬੈਠੀ ਹੈ ਨਾ ਇਹਦੇ ਡੱਕ। ਅੱਲਾਹ ਹਾਫਿਜ਼। ਮੋੜ ਅਗਲੀ ਵੀਡੀਓ ਨਾਲ ਮੋੜ ਤੁਹਾਨੂੰ ਕੋਈ ਨਾ ਕੋਈ ਕਹਾਣੀ ਸੁਣਾ।